ਖਬਰਾਂ ਦਾ ਆਪਾਂ ਰੁਖ ਕਰੀਏ। ਸਭ ਤੋਂ ਪਹਿਲਾਂ ਅੱਜ ਪੰਜਾਬ ਦੀ ਕੈਬਨਿਟ ਦੇ ਵਿੱਚ ਫਿਰ ਤੋਂ ਵਿਸਥਾਰ ਹੋਇਆ ਜੀ। ਗੁਰਮੀਤ ਸਿੰਘ ਖੁੱਡੀਆਂ ਦੀ ਵਜ਼ਾਰਤ 'ਚ ਐਂਟਰੀ ਨੇ ਸਭ ਨੂੰ ਹੈਰਾਨ ਕਰ ਦਿੱਤਾ ਜੀ। ਵੈਸੇ ਇਹ ਤਾਂ ਦੇਖੋ ਇੱਕ ਚੀਜ਼ ਜਿਹੜੀ ਹੈ ਕਿ ਉਹ ਕਿਆਸੀ ਸੀਗੀ ਕਿ ਇਹਨਾਂ ਦੀ ਐਂਟਰੀ ਇੱਕ ਦਿਨ ਵਜ਼ਾਰਤ 'ਚ ਹੋਏਗੀ, ਪਰ ਉਸ ਐਂਟਰੀ ਨੇ ਹੈਰਾਨ ਇਉਂ ਕੀਤਾ ਕਿ ਇਹਨਾਂ ਨੂੰ ਮੰਤਰਾਲਾ ਬਹੁਤ ਅਹਿਮ ਮਿਲ ਗਿਆ। ਮਤਲਬ ਕਿ ਜਿੱਦਾਂ ਆਪਾਂ ਕਹਿੰਦੇ ਆ ਨਾ ਕਿ ਦੇਰ ਆਏ ਦਰੁਸਤ ਆਏ ਦਾ, ਕਿ ਜਾਨੀ ਇਹਨਾਂ ਨੂੰ ਜਿਹੜਾ ਸਮਾਂ ਗੁਜ਼ਾਰਨਾ ਪਿਆ ਇੰਤਜ਼ਾਰ ਦੇ ਵਿੱਚ, ਪਰ ਜਦੋਂ ਮਿਲਿਆ ਤਾਂ ਫਿਰ ਛੱਪਰ ਫਾੜ ਕੇ ਮਿਲਿਆ, ਕਿਉਂਕਿ ਖੇਤੀ ਮੰਤਰਾਲਾ ਬਹੁਤ ਮਹੱਤਵਪੂਰਨ ਮੰਤਰਾਲਾ ਜੇ ਆਪਾਂ ਦੇਖੀਏ, ਕਿਉਂਕਿ ਖੇਤੀ ਪ੍ਰਧਾਨ ਸੂਬਾ ਹੈ। ਤਾਂ ਇਹਦੇ ਵਿੱਚ ਇਹਨਾਂ ਨੂੰ ਇਸ ਤੋਂ ਇਲਾਵਾ ਐਗਰੀਕਲਚਰ ਐਂਡ ਫਾਰਮਰਸ ਵੈਲਫੇਅਰ ਤਾਂ ਆ ਹੀ ਗਿਆ, ਐਨੀਮਲ ਹਸਬੈਂਡਰੀ ਜਾਂ ਆਪਾਂ ਕਹਿ ਲਈਏ ਨੂੰ ਪਸ਼ੂ ਪਾਲਨ, ਇਸ ਤੋਂ ਇਲਾਵਾ ਜੋ ਮੱਛੀ ਪਾਲਨ ਇਤਿਆਦਿਕ ਹੁੰਦਾ, ਡੇਰੀ, ਫਿਰ ਇਸ ਤੋਂ ਇਲਾਵਾ ਫੂਡ ਪ੍ਰੋਸੈਸਿੰਗ। ਇਹ ਇੱਕ ਜ਼ਬਰਦਸਤ ਕਹਿ ਲਓ ਕਿ ਇਹਨਾਂ ਵਾਸਤੇ ਇੱਕ ਪੈਕੇਜ ਹੈ ਮੰਤਰਾਲਿਆਂ ਦਾ ਜੋ ਇਹਨਾਂ ਨੂੰ ਮਿਲੇ ਆ। ਤਾਂ ਦੂਸਰੇ ਮੰਤਰੀ, ਨਵੇਂ ਮੰਤਰੀ ਜਿਹੜੇ ਵਜ਼ਾਰਤ ਦੇ ਵਿੱਚ ਆਏ ਨੇ, ਬਲਕਾਰ ਸਿੰਘ ਲੋਕਲ ਗਵਰਨਮੈਂਟ, ਮਤਲਬ ਪਹਿਲਾਂ ਇਹ ਗਵਰਨਮੈਂਟ ਦੇ EMPLOYE ਹੁੰਦੇ ਸੀ, ਕਿ ਹੁਣ ਲੋਕਲ ਗਵਰਨਮੈਂਟ ਨੂੰ ਦੇਖਿਆ ਕਰਨਗੇ, ਸਥਾਨਕ ਸਰਕਾਰਾਂ ਨੂੰ। ਜੀ ਮੈਂ ਦੱਸ ਰਿਹਾ ਸੀਗਾ ਕਿ ਦੇਖੋ ਇਹਨਾਂ ਦੇ ਕੋਲ ਮੰਤਰਾਲੇ ਬਹੁਤ ਵਧੀਆ ਮੰਤਰਾਲੇ ਨੇ, ਚਾਹੇ ਗੁਰਮੀਤ ਸਿੰਘ ਖੁੱਡੀਆਂ, ਉਹਨਾਂ ਦੇ ਕੋਲ ਖੇਤੀ ਜੋ ਫਾਰਮਰਸ ਵੈਲਫੇਅਰ ਵੀ ਹੁੰਦਾ, ਇਸ ਤੋਂ ਇਲਾਵਾ ਪਸ਼ੂ ਪਾਲਣ ਜਿਸ ਨੂੰ ਆਪਾਂ ਕਹਿੰਦੇ ਆ, ਜਿਹਦੇ ਚ ਡੇਅਰੀ ਵੀ ਆ ਜਾਂਦਾ ਹੈ ਤੇ ਜਿਹਦੇ ਚ ਮੱਛੀ ਪਾਲਣ ਵੀ ਆ ਜਾਂਦਾ ਹੈ, ਇਸ ਤੋਂ ਇਲਾਵਾ ਫੂਡ ਪ੍ਰੋਸੈਸਿੰਗ, ਇਹ ਵੀ ਬੜਾ ਮਹੱਤਵਪੂਰਨ ਮੰਤਰਾਲਾ ਹੈ। ਯਾਨੀ ਇਹਨਾਂ ਨੂੰ ਜਿਹੜਾ ਪੈਕੇਜ ਮਿਲਿਆ ਬੜਾ ਜ਼ਬਰਦਸਤ ਹੈ। ਇਸ ਗੱਲੋਂ ਸਭ ਨੂੰ ਹੈਰਾਨਗੀ ਹੋਈ ਕਿ ਪਹਿਲੀ ਵਾਰੀ ਮੰਤਰੀ ਬਣੇ ਆ ਤਾਂ ਪਹਿਲੀ ਵਾਰੀ ਬਹੁਤ ਅਹਿਮ ਮੰਤਰਾਲਾ, ਯਾਨੀ ਖੇਤੀਬਾੜੀ ਜਿਹੜੀ ਕਿ ਬੈਕਬੋਨ ਆ ਪੰਜਾਬ ਦੀ, ਉਹਨੂੰ ਸੰਭਾਲਣਗੇ। ਤਾਂ ਦੂਸਰੇ ਪਾਸੇ ਬਲਕਾਰ ਸਿੰਘ, ਉਹਨਾਂ ਨੂੰ ਵੀ ਜ਼ਬਰਦਸਤ ਮੰਤਰਾਲਾ ਮਿਲਿਆ, ਸਥਾਨਕ ਸਰਕਾਰਾਂ, ਲੋਕਲ ਬਾਡੀਜ਼, ਕਿਉਂਕਿ ਅੰਮ੍ਰਿਤਸਰੀਆਂ ਨੂੰ ਤੇ ਰਾਸ ਨਹੀਂ ਆਇਆ। ਪਹਿਲਾਂ ਨਵਜੋਤ ਸਿੰਘ ਸਿੱਧੂ ਕੋਲੋਂ ਖੁੱਸ ਗਿਆ ਤੇ ਫਿਰ ਹੁਣ ਡਾਕਟਰ ਇੰਦਰਵੀਰ ਸਿੰਘ ਨਿੱਜਰ ਉਹਨਾਂ ਤੋਂ ਖੁੱਸ ਗਿਆ। ਉਹਨਾਂ ਨੂੰ ਤੇ ਹਮਦਰਦ ਸਾਹਿਬ ਦੀ ਹਮਦਰਦੀ ਲੈ ਕੇ ਬੈਠ ਗਈ ਆ। ਉਹ ਜਿਵੇਂ ਨਾ ਮੈਨੂੰ ਤੇਰਾ ਸ਼ਬਾਬ ਲੈ ਬੈਠਾ, ਤੇ ਇੱਥੇ ਹਮਦਰਦ ਜਨਾਬ ਲੈ ਬੈਠਾ। ਤਾਂ ਗੱਲ ਇਹ ਆ ਕਿ ਉਹਨਾਂ ਨੂੰ ਰੁਖਸਤ ਕਰ ਦਿੱਤਾ ਗਿਆ, ਪਰ ਸਥਾਨਕ ਸਰਕਾਰਾਂ ਦਾ ਮੰਤਰਾਲਾ ਦੇ ਦਿੱਤਾ ਗਿਆ ਬਲਕਾਰ ਸਿੰਘ ਹੋਰਾਂ ਨੂੰ, ਜਿਨ੍ਹਾਂ ਦਾ ਕੋਈ ਸਿਆਸੀ ਤਜਰਬਾ ਏਡਾ ਵੱਡਾ ਹੈ ਨਹੀਂਗਾ। ਪਰ ਇਸ ਤੋਂ ਇਲਾਵਾ ਹੋਰ ਵੀ ਕੁਝ ਚੀਜ਼ਾਂ ਨੇ ਕਿ ਜਿਹੜੇ ਪੰਚਾਇਤ ਮੰਤਰੀ ਸੀਗੇ ਧਾਲੀਵਾਲ ਸਾਹਿਬ, ਉਹਨਾਂ ਦੇ ਬਿਲਕੁਲ ਪਰਕ ਉਤਰ ਦਿੱਤੇ ਗਏ ਨੇ। ਉਹਨਾਂ ਕੋਲ ਸਵਾਏ NRI ਮੰਤਰਾਲੇ ਦੇ ਕੁਛ ਵੀ ਨਹੀਂ ਬਚਿਆ, ਕੱਖ ਵੀ ਨਹੀਂ ਬਚਿਆ, ਕੱਖ ਨਹੀਂ। ਉਹ ਪੱਲੇ ਸਰਦੂਲ ਤੇ ਬੈਠਾ ਟੁੱਟੇ ਫੁੱਲਾਂ ਵਾਂਗੂ ਕਮਲਾ ਕੇ। ਤੇ ਗੱਲ ਇਹ ਆ ਕਿ ਹੁਣ ਕਮਲਾ ਕੇ ਬੈਠਾ ਕਿ ਮੁਰਝਾ ਕੇ ਬੈਠਾ, ਸਮਝ ਨਹੀਂ ਆ ਰਹੀ। ਤੇ ਉਹ ਤੇ ਕਹਿੰਦੇ ਸੀਗੇ ਕਿ ਸੁਖ ਵਿਲਾਸ ਤੇ ਕਮਰੇ ਕਿਰਾਏ ਤੇ ਦੇਣੇ ਆ, ਤੇ ਮੈਨੂੰ ਲੱਗਦਾ ਕਿ ਆਪਦੇ ਕੁਝ ਮੁੱਦੇ ਹੋ ਗਏ ਨੇ। ਤਾਂ ਖੈਰ ਪਤਾ ਨਹੀਂ ਕੀ ਗੱਲ ਬਣੀ ਹੈ ਕੀ ਨਹੀਂ ਬਣੀ। ਤਾਂ ਇਹ ਐਂਟਰੀਆਂ ਨੇ ਹੈਰਾਨ ਨਹੀਂ ਕੀਤਾ, ਬਲਕਿ ਹੈਰਾਨ ਕੀਤਾ ਹੈ ਕਿ ਮਹੱਤਵਪੂਰਨ ਮੰਤਰਾਲੇ ਦਿੱਤੇ ਗਏ ਨੇ। ਤਾਂ ਖੁੱਡੀਆਂ ਸਾਹਿਬ ਕਿੱਦਾਂ ਖੇਤੀਬਾੜੀ ਮੰਤਰਾਲਾ ਚਲਾਉਣਗੇ ਦੇਖਣਾ ਹੋਏਗਾ, ਕਿਉਂਕਿ ਉਹਨਾਂ ਤੇ ਦੋਹਰਾ ਦਬਾਅ ਰਹੇਗਾ। ਦੋਹਰਾ ਦਬਾਅ ਕਿੱਦਾਂ ਰਹੇਗਾ ਹਜ਼ੂਰ, ਕਿ ਇੱਕ ਤਾਂ ਖੇਤੀ ਮੰਤਰਾਲੇ ਦੇ ਵਿੱਚ ਬੈਠ ਕੇ ਉਹਨਾਂ ਨੂੰ ਫੈਸਲੇ ਅੱਛੇ ਲੈਣੇ ਪੈਣਗੇ, ਇੱਕ ਦਬਾਅ। ਦੂਸਰਾ ਕਿ ਉਹਨਾਂ ਦੀ ਇੱਕ ਲੈਗਸੀ ਹੈ ਖੁੱਡੀਆਂ ਫੈਮਿਲੀ ਦੀ, ਵਿਦਾਗ ਰਾਜਨੀਤੀ ਦਾ ਉਹਨਾਂ ਦੇ ਸੀਨੇ ਤੇ ਇੱਕ ਤਗਮਾ ਲਟਕਦਾ ਰਹਿੰਦਾ ਹੈ। ਉਹਨੂੰ ਕੋਈ ਦਾਗ ਨਾ ਲੱਗੇ, ਇਹਦੀ ਜ਼ਿੰਮੇਵਾਰੀ, ਇਹਦਾ ਦਬਾਅ ਵੀ ਬਣਿਆ ਰਹੇਗਾ। ਇਹ ਬੜੀ ਤਿਲਕ ਵੀ ਪੋਜੀਸ਼ਨ ਹੁੰਦੀ ਹੈ ਮੰਤਰੀ ਦੀ, ਵਜ਼ੀਰ ਦੀ। MLA ਦਾ ਹਾਲੇ ਥੋੜਾ ਹਿਸਾਬ ਕਿਤਾਬ ਹੋਰ ਹੁੰਦਾ, ਪਰ ਤੁਸੀਂ ਦੇਖਿਆ ਹੀ ਹੈ ਨਾ, ਸਰਾਰੀ ਹੈ ਜੀ, ਸਿੰਗਲਾ ਹੈ ਜੀ, ਫਲਾਣਾ ਹੈ ਜੀ, ਤਰਗੜੇ ਜਾਂਦੇ ਨੇ, ਕਟਾਰੂ ਚੱਕ ਹੈ ਜੀ। ਤਾਂ ਇਸ ਕਰਕੇ ਖੁੱਡੀਆਂ ਸਾਹਿਬ ਤੇ ਵੀ ਦੋਹਰਾ ਦਬਾਅ ਰਹੇਗਾ। ਉਧਰ ਬਲਕਾਰ ਸਿੰਘ ਨੂੰ ਮੰਤਰੀ ਇਹਨਾਂ ਨੇ ਬਣਾ ਦਿੱਤਾ, ਕਿਉਂਕਿ ਜਲੰਧਰ ਦੇ ਵਿੱਚ ਖਾਸੀ ਮਿਹਨਤ ਕੀਤੀ ਸੀ ਕਿ ਉਹਦਾ ਇਨਾਮ ਮਿਲਿਆ, ਕਿਉਂਕਿ ਮਜੀਠੀਏ ਦੇ ਨਾਲ ਵੀ ਆਡਾ ਬਲਕਾਰ ਸਿੰਘ ਨੇ ਲਾਈ ਰੱਖਿਆ ਸੀਗਾ। ਤਾਂ ਇਹ ਥੋੜਾ ਜਿਹਾ ਮਤਲਬ ਕਿ ਇਹਨਾਂ ਦਾ ਹੋਰ ਵੀ ਚੇਂਜ ਹੋਇਆ, ਮਤਲਬ ਉਹਨੂੰ ਕਹਿ ਸਕਦੇ ਆ ਕਿ ਕੁਛ ਮਹਿਕਮੇ ਜਿਹੜੇ ਆ, ਮੰਤਰਾਲੇ ਜਿਹੜੇ ਉਹ ਲੈ ਕੇ ਇੱਕ ਪੋਰਟਫੋਲੀਓ ਜਿਹਨੂੰ ਆਪਾਂ ਕਹਿ ਦਿੰਦੇ ਆ, ਇੱਧਰ ਉੱਧਰ ਹੋਏ ਨੇ। ਪਰ ਵੱਡੀ ਜਿਹੜੀ ਤਬਦੀਲੀ ਆ ਉਹ ਇਹੋ ਹੀ ਤਬਦੀਲੀ ਆ